ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਲਾਮਾ ਸਾਹਿਬ ਦਾ ਅੱਜ ਯੋਮੇ ਪੈਦਾਇਸ਼ ਹੈ ਤੇ ਸਾਡਾ ਮੁੰਡਾ ਬੜਾ ਰਾਣਾ ਅਲੀ ਪੰਜਾਬੀ ਕੌਮ ਵਾਸਤੇ ਬੜਾ ਅੱਛਾ ਕੰਮ ਕਰ ਰਿਹਾ। ਇੱਕ ਦਿਨ ਉਹਨੇ ਨਾ ਪੋਸਟ ਕੀਤੀ ਕਿ 1930 ਦੇ ਵਿੱਚ ਪੰਜਾਬ ਯੂਨੀਵਰਸਿਟੀ 'ਚ ਲਾਜ਼ਮੀ ਕਰਨ ਦੀ ਗੱਲ ਹੋਈ ਤੇ ਲਾਮਾ ਇਕਬਾਲ ਨੇ ਮੁਖਾਲਫਤ ਕੀਤੀ। ਮੈਨੂੰ ਬੜਾ ਦੁੱਖ ਹੋਇਆ ਕਿਉਂਕਿ ਅਸੀਂ ਲਾਮਾ ਇਕਬਾਲ ਦੇ ਫੈਨ ਆ ਬਚਪਨ ਤੋਂ ਹੀ। ਤੇ ਮੈਂ ਕਿਹਾ ਯਾਰ ਸਾਡੀ ਜ਼ੁਬਾਨ ਦੇ ਤੇ ਲਾਮਾ ਸਾਹਿਬ ਵੀ ਖਿਲਾਫ ਸਨ। ਫਿਰ ਉਹ ਸੰਧੂ ਮਲਤਾਨੀ ਹੈ, ਉਹਨੇ ਹੰਟਰ ਕਮਿਸ਼ਨ ਦਾ ਜਿਹੜਾ ਨਾ 3 ਕਿਸ਼ਤਾਂ ਦੇ ਵਿੱਚ ਉਹਦੀ ਪੂਰੀ ਵਜ਼ਾਹਤ ਕੀਤੀ ਤੇ ਉਹਨੇ ਦੱਸਿਆ ਕਿ ਜਿਹੜੇ ਹਿੰਦੂ ਪੰਜਾਬੀ ਸਨ ਉਹ ਆਉਂਦੇ ਹਨ ਹਿੰਦੀ ਲਾਜ਼ਮੀ ਕਰੋ, ਸਿੱਖ ਪੰਜਾਬੀ ਆਉਂਦੇ ਹਨ ਗੁਰਮੁਖੀ ਲਾਜ਼ਮੀ ਕਰੋ, ਤੇ ਮੁਸਲਮਾਨ ਜਿਹੜੇ ਦਾਨਿਸ਼ਵਰ ਸਨ ਪੰਜਾਬ ਦੇ ਆਉਂਦੇ ਹਨ ਉਰਦੂ ਲਾਜ਼ਮੀ ਕਰੋ। ਤੇ ਜੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਗੁਰਮੁਖੀ ਪੰਜਾਬੀ ਲਾਜ਼ਮੀ ਕਰਨ ਦੀ ਗੱਲ ਹੋ ਰਹੀ ਸੀ ਤੇ ਲਾਮਾ ਸਾਹਿਬ ਮੁਖਾਲਫਤ ਕੀਤੀ ਸੀ ਤੇ ਉਹ ਤੇ ਗੱਲ ਸਮਝ 'ਚ ਆਉਂਦੀ ਏ ਕਿਉਂਕਿ ਸਾਡੀ ਤੇ ਸ਼ਾਹਮੁਖੀ ਪੰਜਾਬੀ ਹੈ, ਗੁਰਮੁਖੀ ਪੰਜਾਬੀ ਤੇ ਨਹੀਂ ਅਸੀਂ ਆਪਣੇ ਪੰਜਾਬ 'ਚ ਲਾਜ਼ਮੀ ਕਰਨ ਦੀ ਗੱਲ ਕਰਦੇ, ਅਸੀਂ ਸ਼ਾਹਮੁਖੀ ਪੰਜਾਬੀ ਕਰਨ ਦੀ ਕਰਦੇ ਹਾਂ। ਤੇ अनवर मकसूद साहब ने की आख्या को बताऊं कि एक इंडिया के बहुत बड़े नक्काद ने कहा कि दुनिया का सबसे बड़ा शायर इकबाल है कि लामा इकबाल ਨੂੰ ਇੰਡੀਆ ਦਾ ਇੱਕ ਸ਼ਾਇਰ ਕਹਿ ਰਿਹਾ ਕਿ ਉਹ ਦੁਨੀਆ ਦੇ ਸਭ ਤੋਂ ਵੱਡੇ ਸ਼ਾਇਰ ਨੇ। ਅੱਗੇ ਪੂਰੀ ਵੀਡੀਓ ਚਾਹੁੰਦੇ ਨੇ ਗੋਇਟੇ, ਸ਼ੇਕਸਪੀਅਰ, ਡਾਂਤੇ ਤੇ ਗਾਲਬ ਵੀ ਹੈ ਵੇ, ਲੇਕਿਨ ਇਕਬਾਲ ਨੂੰ ਸਭ ਤੋਂ ਵੱਡਾ ਸ਼ਾਇਰ ਕਿਹਾ ਜਾ ਰਿਹਾ। ਕਿਉਂ? ਕਿਉਂਕਿ ਜਿਹੜੀ ਕਿਤਾਬ ਦੇ ਤਰਜਮਾਨ ਨੇ ਨਾ ਉਹ ਕਿਤਾਬ ਦੁਨੀਆ ਦੀ ਸਭ ਤੋਂ ਵੱਡੀ ਕਿਤਾਬ ਹੈ। ਤੇ ਲਾਮਾ ਸਾਹਿਬ ਦਾ ਇੱਕ ਬੜਾ ਸੋਹਣਾ ਸ਼ੇਰ है कि इन गुलामों का ये मसलक है कि नाकिस है किताब सिखाती नहीं कौमों को गुलामी के तरीक। ਹੁਣ ਸਾਡੇ ਪੰਜਾਬੀ ਕੌਮ ਪ੍ਰਸਤ ਵੀ ਲਾਮਾ ਸਾਹਿਬ ਦੇ ਖਿਲਾਫ ਨੇ, ਪਸ਼ਤੂਨ ਕੌਮ ਪ੍ਰਸਤ ਵੀ ਖਿਲਾਫ ਨੇ। ਤੇ ਉਹ ਜ਼ਾਹਰ ਹੈ ਜਦੋਂ ਬੰਦਾ ਪੂਰੀ ਤਾਰੀਖ ਨਹੀਂ ਜਾਣਦਾ ਤੇ ਬੰਦਾ ਖਿਲਾਫ ਹੁੰਦਾ। ਨਾਲੇ ਕਈ ਬੰਦੇ ਸੈਕੂਲਰ ਵੀ ਨੇ, ਉਹਨਾਂ ਨੂੰ ਇਹ ਵੀ ਮਸਲਾ ਕਿ ਲਾਮਾ ਸਾਹਿਬ ਕੁਰਾਨ ਦੀ ਗੱਲ ਕਿਉਂ ਕਰਦੇ ਨੇ। ਅਨਵਰ ਮਕਸੂਦ ਸਾਹਿਬ ਐਸੇ ਵੀਡੀਓ 'ਚ ਕਹਿ ਰਹੇ ਸਨ ਕਿ ਲਾਮਾ ਸਾਹਿਬ ਦਾ ਇੱਕ ਸ਼ੇਰ ਹੈ ਕਿ ਫਾਰਸੀ ਦਾ ਸ਼ੇਰ ਹੈ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਮੁਹਾਤਬ ਕਰਕੇ ਕਹਿ ਰਹੇ ਨੇ ਕਿ ਜੇ ਮੇਰਾ ਕੁਰਾਨ ਪਾਕ ਤੋਂ ਇਲਾਵਾ ਕੋਈ ਹੈ ਵੇ ਤੇ ਯਾ ਰਸੂਲ ਅੱਲਾ ਮੈਨੂੰ ਕਿਆਮਤ ਵਾਲੇ ਦਿਨ ਜਿਹੜਾ ਨਾ ਰਸਵਾ ਕਰਿਓ ਤੇ ਆਪਣੇ ਕਦਮਾਂ ਦੇ ਬੋਸੇ ਤੋਂ ਮਹਿਰੂਮ ਕਰ ਛੜਿਓ। ਯਾਨੀ ਕਿ ਲਾਮਾ ਸਾਹਿਬ ਦਾ ਜਿਹੜਾ ਪੂਰਾ ਪੈਗਾਮ ਹੈ ਉਹਦਾ ਮਰਕਜ਼ੀ ਖਿਆਲ ਹੈ ਕਿ ਕੁਰਾਨ ਲਾਓ, ਇੱਕ ਗੈਰਤਮੰਦ ਮੁਸਲਮਾਨ ਬਣੋ ਜਿਹੜਾ ਆਪਣੀ ਖੁਦੀ ਨੂੰ ਜਾਣਦਾ ਹੈ। ਆਪਣੇ ਮਨ ਮੇ ਡੂਬ ਕਰ ਪਾ ਜਾ ਸੁਰਾਗੇ ਜ਼ਿੰਦਗੀ ਤੂੰ ਮੇਰਾ ਨਹੀਂ बनता ना बन अपना तो बन। फिर लामा साहब ने कहा मैं बंदा नादा हूँ मगर शुक्र है तेरा रखता हूँ नहा नाए लाहूद से पैबंद कि मैं अंदर दी गल जानना वा रखता हूँ नहा नाए लाहूद से पैबंद एक वलवला ताज़ा दिया दिलों को मैंने लाहौर से ताबहा के बहार आओ समरकंद मगर पैदा किया उस देश में तूने जिस देश के बंदे हैं गुलामी पे रजामंद। तो गुलामी ਤੇ ਅਸੀਂ ਰਜ਼ਾਮੰਦ ਆ। ਲਾਮਾ ਸਾਹਿਬ ਵੀ ਰੋ ਕੇ ਟੁਰ ਗਏ ਨੇ ਤੇ ਗੁਲਾਮੀ ਤੋਂ ਆਜ਼ਾਦੀ ਉਹਨਾਂ ਦਾ ਪੈਗਾਮ ਸੀ। ਕੁਰਾਨ ਪਾਕ ਸਾਡੇ ਨਿਸਾਬ 'ਚ ਸ਼ਾਮਲ ਹੋਏ, ਅੰਗਰੇਜ਼ੀ ਨੂੰ ਨਿਸਾਬ 'ਚੋਂ ਕੱਢਿਆ ਜਾਏ, ਅੰਗਰੇਜ਼ੀ ਨੂੰ ਤੇ ਪਾਬੰਦੀ ਲਾਈ ਜਾਏ ਤਾਂ ਕਿ ਕੌਮ ਹਕੀਕੀ ਆਜ਼ਾਦੀ ਵੱਲ ਜਿਹੜਾ ਨਾ ਸਫ਼ਰ ਸ਼ੁਰੂ ਕਰੇ। ਤੇ ਕੌਮ ਨੂੰ ਉਹ ਜਿਹੜੇ ਪਖਤੂਨ ਕੌਮ ਪ੍ਰੈਸ ਨੇ ਆਉਂਦੇ ਜੀ ਲਾਮਾ ਸਾਹਿਬ ਨੇ ਸ਼ਾਹਲਹਾਨ ਹਟਕ ਦੀ ਸ਼ਾਇਰੀ ਚੋਰੀ ਕੀਤੀ ਹੈ। ਲਾਮਾ ਇਕਬਾਲ ਦੀਆਂ 8 ਕਿਤਾਬਾਂ ਨੇ, 8.5 ਕਿਤਾਬਾਂ ਕਹਿ ਲਓ ਉਹਨਾਂ ਨੂੰ। 4.5 ਫਾਰਸੀ 'ਚ ਨੇ, 4 ਉਰਦੂ 'ਚ ਨੇ। ਜੇ 2-4 ਨਜ਼ਮਾਂ ਉਹਨਾਂ ਨੇ ਸ਼ਾਹਲਹਾਨ ਹਟਕ ਦੀਆਂ ਉਰਦੂ 'ਚ ਤਰਜਮਾ ਕਰ ਛੜੀਆਂ ਨੇ ਜਾਂ ਕਿਸੇ ਹੋਰ 2-4 ਸ਼ਾਇਰਾਂ ਦੀਆਂ ਐਜ਼ ਇਟ ਇਜ਼ ਕਰਤੀਆਂ ਤੇ ਇਹਦੇ 'ਚ ਕੋਈ ਵੱਡੀ ਗੱਲ ਨਹੀਂ। ਮੈਂ ਕੋਈ 20-25 ਨਜ਼ਮਾਂ ਲਿਖੀਆਂ ਨੇ ਵੱਧ ਤੋਂ ਵੱਧ ਜ਼ਿੰਦਗੀ ਦੇ ਵਿੱਚ, ਪੰਜਾਬੀ ਨਜ਼ਮਾਂ ਨੇ। ਤੇ ਤੁਸੀਂ ਜੇ ਮੈਂ ਕਿਸੇ ਬੰਦੇ ਦੀ ਕੋਈ ਨਜ਼ਮ ਹੈ ਕੋਈ ਕਿਸੇ ਹੋਰ ਜ਼ੁਬਾਨ 'ਚ ਮੈਂ ਤਰਜਮਾ ਕਰ ਦਿਆਂ, ਮੈਂ ਜਾਣਨਾ ਵਾ ਕਿ ਯਾਰ ਸ਼ਾਇਰੀ ਜਿਹੜੀ ਹੈ ਨਾ, ਹੁਣ ਮੈਨੂੰ ਇਹ ਨਜ਼ਮਾਂ ਜਿਹੜੀਆਂ 20-25 ਲਿਖੀਆਂ ਨੇ ਇਹ ਜ਼ਿਆਦਾਤਰ ਪਿਛਲੇ 2-3 ਸਾਲ 'ਚ ਹੀ ਨਾਜ਼ਲ ਹੋਈਆਂ ਨੇ। ਇਹ ਨਾਜ਼ਲ ਹੁੰਦੀਆਂ ਨੇ, ਅੱਲਾ ਨੂੰ ਨਾਜ਼ਲ ਹੁੰਦੀਆਂ ਨੇ ਤੇ ਇਹ ਖਿਆਲ ਜਿਹੜਾ ਨਾਜ਼ਲ ਹੁੰਦਾ। ਤੁਸੀਂ ਆਪ ਕਿਸੇ ਦੀਆਂ ਨਜ਼ਮਾਂ ਨੂੰ ਚੋਰੀ ਨਹੀਂ ਤੁਸੀਂ ਕਰ ਸਕਦੇ, ਉਹ ਇੱਕ ਅੱਧੀ ਕਰ ਸਕਦੇ ਹੋ, 8 ਕਿਤਾਬਾਂ ਦੇ ਨਹੀਂ ਨਾ ਲੈ ਸਕਦੇ। ਤੇ ਲਾਮਾ ਇਕਬਾਲ ਦੇ ਨਾਲ ਨਫ਼ਰਤ ਮੁਖਤਲਿਫ ਕਿਸਮ ਦੇ ਲੋਕ ਰੱਖਦੇ ਨੇ ਔਰ ਉਹਨਾਂ ਦੀ ਵਜੂਹਾਤ ਮੁਖਤਲਿਫ ਨੇ। ਤੇ ਜ਼ਿਆਦਾ ਵੱਡੀ ਵਜ੍ਹਾ ਸੈਕੂਲਰਿਜ਼ਮ ਹੈ। ਉਸ ਤੋਂ ਇਲਾਵਾ ਲਾਮਾ ਇਕਬਾਲ ਮੁਸਲਮਾਨਾਂ ਦੀ ਗੱਲ ਕਰਦੇ ਨੇ, ਇਤਿਹਾਦ ਦੀ ਗੱਲ ਕਰਦੇ ਨੇ, ਤੇ ਜਿਹੜੇ ਮੁਸਲਮਾਨਾਂ ਦੇ ਇਤਿਹਾਦ ਦੇ ਖਿਲਾਫ ਨੇ ਉਹ ਲਾਮਾ ਸਾਹਿਬ ਦੇ ਵੀ ਖਿਲਾਫ ਨੇ। ਬਾਕੀ ਸਾਡਾ ਜਿਹੜਾ ਇਖਤਲਾਫ ਹੈ ਆਪਸ 'ਚ ਪਸ਼ਤੂਨ, ਪੰਜਾਬੀ, ਬਲੋਚ, ਸਿੰਧੀ ਦਾ, ਉਹ ਇੱਕ ਘਰ 'ਚ ਜਿੰਝ ਭਰਾਵਾਂ ਦਾ ਇਖਤਲਾਫ ਹੁੰਦਾ ਹੈ ਉਹ ਉਂਝ ਦਾ ਹੈ। ਹਕੂਕ ਔਰ ਫਰਾਇਜ਼ ਤੈਅ ਕਰਨ ਦਾ ਮਸਲਾ ਉਹ ਕਰਨੇ ਚਾਹੀਦੇ ਨੇ ਔਰ ਉਸ ਹਕੂਕ ਫਰਾਇਜ਼ ਤੈਅ ਕਰਨ 'ਚ ਸਭ ਤੋਂ ਵੱਡੀ ਰੁਕਾਵਟ ਅੰਗਰੇਜ਼ੀ ਮਾਫੀਆ ਹੈ ਜਿਹੜਾ ਨਾ ਪਸ਼ਤੂਨ ਨੂੰ ਹਕੂਕ ਦਿੰਦਾ, ਨਾ ਬਲੋਚ ਨੂੰ ਦਿੰਦਾ, ਨਾ ਪੰਜਾਬੀ ਨੂੰ ਦੇ ਰਿਹਾ, ਨਾ ਸਿੰਧੀ ਨੂੰ ਦੇ ਰਿਹਾ। ਸਾਡੇ ਸਾਰੇ ਦੀ ਸਿੰਧ, ਪੰਜਾਬ, ਬਲੋਚਿਸਤਾਨ ਦੀ ਸਾਡੀਆਂ ਸ਼ਕਲਾਂ ਵੇਖ ਲਓ। ਸਾਡੇ ਮੁਲਕ ਦੇ ਵਿੱਚ ਅਕਸਰ ਲੋਕ ਸ਼ਕਲੋਂ ਮਹਿਰੂਮ ਲੱਗਦੇ ਨੇ, ਮਜ਼ਲੂਮ ਲੱਗਦੇ ਨੇ। ਚੰਦ ਲੋਕਾਂ ਦੇ ਚਿਹਰੇ ਤੇ ਰੌਣਕ ਹੈ ਜਿਹੜੇ ਕਾਬਜ਼ ਨੇ, ਜਿਹੜੇ ਅੰਗਰੇਜ਼ੀ ਬੋਲਦੇ ਨੇ, ਜਿਹੜੇ ਇਸਲਾਮਾਬਾਦ 'ਚ ਬੈਠੇ ਨੇ।
ਉਹਨਾਂ ਦੇ ਚਿਹਰਿਆਂ ਤੇ ਰੌਣਕ ਹੈ, ਉਹਨਾਂ ਦੇ ਬੱਚਿਆਂ ਦੇ ਚਿਹਰੇ ਤੇ, ਉਹਨਾਂ ਦੇ ਲਾਹੌਰ ਗ੍ਰਾਮਰ ਕਰਾਚੀ ਗ੍ਰਾਮਰ 'ਚ ਰੌਣਕ ਹੈ, ਸਾਡੇ ਸਰਕਾਰੀ ਸਕੂਲ ਸਾਡੇ ਮਦਰਸਿਆਂ ਦੇ ਬੱਚਿਆਂ ਦੇ ਚਿਹਰੇ ਤੇ ਰੌਣਕ ਨਹੀਂ, ਗੁਰਬਤ ਹੈ। 50% ਬੱਚੇ ਰੋਟੀ ਪੂਰੀ ਨਹੀਂ ਖਾ ਰਹੇ ਪਾਕਿਸਤਾਨ 'ਚ। ਤੇ ਅਸਲ ਮਸਲਾ ਤੇ ਇਹ ਵੇ। ਤੇ ਪੰਜਾਬੀ ਕਿਉਂਕਿ ਉਹ ਪਸ਼ਤੂਨ ਬਲੋਚ ਸਾਨੂੰ ਗਾਲਾਂ ਕੱਢਦੇ ਨੇ, ਜਵਾਬ 'ਚ ਸਾਡੇ ਪੰਜਾਬੀ ਕੌਮਪਰਸ ਤੋਂ ਉਹਨਾਂ ਨੂੰ ਗਾਲਾਂ ਕੱਢਣਾ ਸ਼ੁਰੂ ਹੋ ਗਏ ਨੇ। ਹਾਲੇ ਕਿ ਅਸੀਂ ਵੱਡੇ ਹਾਂ ਪਾਕਿਸਤਾਨ 'ਚ, ਸਾਨੂੰ ਚੀਜ਼ਾਂ ਨੂੰ ਸਮਝਣਾ ਚਾਹੀਦਾ। ਅੰਗਰੇਜ਼ੀ ਮਾਫੀਆ ਨੂੰ ਕੱਢਣ ਦੇ ਵਿੱਚ ਸਭ ਤੋਂ ਵੱਡਾ ਕਿਰਦਾਰ ਆਗੂ ਪੰਜਾਬੀਆਂ ਨੂੰ ਹੋਣਾ ਚਾਹੀਦਾ, ਅੱਗੇ ਪੰਜਾਬੀਆਂ ਨੂੰ ਲੱਗਣਾ ਚਾਹੀਦਾ। ਅੰਗਰੇਜ਼ੀ ਮਾਫੀਆ ਨੂੰ ਕੱਢੋਗੇ ਤਾਂ ਪਸ਼ਤੂਨ ਬਲੋਚ ਦੇ ਵੀ ਥੋੜ੍ਹੇ ਜ਼ਖਮਾਂ ਦੇ ਉੱਤੇ ਜਿਹੜਾ ਨਾ ਮਰਹਮ ਰੱਖਿਆ ਜਾਏਗਾ, ਉਹਨਾਂ ਨੂੰ ਵੀ ਉਹਨਾਂ ਦੀ ਜ਼ੁਬਾਨ ਦੇ ਵਿੱਚ ਪੜ੍ਹਾ ਕੇ ਇਲਮ ਹੁਨਰ ਸਿਖਾਇਆ ਜਾਏਗਾ, ਪੰਜਾਬੀਆਂ ਨੂੰ ਵੀ ਸਿਖਾਇਆ ਜਾਏਗਾ, ਤੇ ਪਾਕਿਸਤਾਨ ਇਨਸ਼ਾਅੱਲਾ ਤਰੱਕੀ ਕਰੇਗਾ। ਇਹੀ ਪਾਕਿਸਤਾਨ ਦਾ ਪੈਗਾਮ ਹੈ, ਇਹੀ ਲਾਮਾ ਸਾਹਿਬ ਦਾ ਪੈਗਾਮ ਹੈ, ਤੇ ਇਹੀ ਕੁਰਾਨ ਦਾ ਪੈਗਾਮ ਹੈ ਕਿ ਕੁਰਾਨ ਆਂਦਾ ਮੁਸਲਮਾਨ ਭਰਾ ਨੇ। ਸਾਡਾ ਸਭ ਤੋਂ ਵੱਡਾ ਰਿਸ਼ਤਾ ਤੇ ਕੁਰਾਨ ਹੈ ਨਾ। ਮੇਰੇ ਵਾਸਤੇ ਦੁਨੀਆ ਦੀ ਸਭ ਤੋਂ ਵੱਡੀ ਕਿਤਾਬ ਕੁਰਾਨ ਹੈ। ਕੁਰਾਨ ਜੇ ਮੈਨੂੰ ਉਹਨਾਂ ਪਸ਼ਤੂਨਾ ਬਲੋਚਾਂ ਨਾਲ ਭਰਾ ਕਹਿ ਰਿਹਾ ਤਾਂ ਮੇਰੇ ਉਹ ਭਰਾ ਨੇ। ਜੋ ਗਾਲਾਂ ਜਿਹੜੇ ਵਿੱਚੋਂ ਕੱਢ ਰਹੇ ਨੇ ਉਹਨਾਂ ਨੂੰ ਮੈਂ ਜਵਾਬ ਦਿਆਂਗਾ, ਉਹ ਮੇਰਾ ਹੱਕ ਹੈ। ਕੁਰਾਨ ਦਿੰਦਾ ਕਿ ਜਿਹੜਾ ਤੁਹਾਨੂੰ ਜਿੰਨੀ ਤਕਲੀਫ ਦਿੰਦਾ ਉਨੀ ਤਕਲੀਫ ਦਿਓ, ਪਰ ਜੇ ਮਾਫ ਕਰ ਦਿਓ ਤਾਂ ਉਹ ਬਿਹਤਰ ਹੈ। ਅਸੀਂ ਉਹਨਾਂ ਦੇ ਜਿਹੜੇ ਉਹਨਾਂ 'ਚ ਗੁੰਮਰਾਹ ਬੰਦੇ ਨੇ ਉਹਨਾਂ ਨੂੰ ਅਸੀਂ ਜਵਾਬ ਦਿਆਂਗੇ। ਪੰਜਾਬ ਔਰ ਪੰਜਾਬੀ ਦੇ ਹਕੂਕ ਦੀ ਵੀ ਗੱਲ ਕਰਾਂਗੇ, ਲੇਕਿਨ ਅਸੀਂ ਪਾਕਿਸਤਾਨ ਨਾਲ ਮੁਹੱਬਤ ਕਰਨੇ ਆ, ਅਸੀਂ ਮੁਸਲਮਾਨਾਂ ਨਾਲ ਮੁਹੱਬਤ ਕਰਨੇ ਆ, ਅਸੀਂ ਇਸਲਾਮ ਨਾਲ ਮੁਹੱਬਤ ਕਰਨੇ ਆ। ਔਰ ਸਾਡੀ ਸਭ ਤੋਂ ਵੱਡੀ ਪਹਿਚਾਣ ਇਸਲਾਮ ਹੈ, ਔਰ ਸਾਡਾ ਨਿਸਾਬ, ਸਾਡਾ ਆਇਨ, ਸਾਡਾ ਜ਼ਿੰਦਗੀ, ਆਇਨ ਦਾ ਮਤਲਬ ਹੈ ਜ਼ਿੰਦਗੀ ਗੁਜ਼ਾਰਨ ਦਾ ਤਰੀਕਾ, ਤੇ ਸਾਡਾ ਜ਼ਿੰਦਗੀ ਗੁਜ਼ਾਰਨ ਦਾ ਤਰੀਕਾ ਕੁਰਾਨ ਹੈ, ਔਰ ਇਨਸ਼ਾਅੱਲਾ ਸਾਡੇ ਨਿਸਾਬ 'ਚ ਸ਼ਾਮਲ ਹੋਏਗਾ। ਇਹੀ ਇਕਬਾਲ ਦੇ ਦਿਨ ਦਾ ਪੈਗਾਮ ਹੈ।